किन्ने वीर मरे विच दे गाने उबल के साडे किन्ने वीर मरे। असी फर्क ना समझिया जिगरदार वडेरिया दा, असी फर्क ना समझिया जिगरदार वडेरिया दा। मर जांदी ओ कौम भुले इतिहास वडेरिया दा, मर जांदी ओ कौम भुले इतिहास वडेरिया दा।
ਟੋਟੇ ਹਾਰ ਗਲਾਂ ਵਿੱਚ ਪਾਏ ਸੀ ਟੋਟੇ ਟੋਟੇ ਕਰਕੇ ਹਾਰ ਗਲਾਂ ਵਿੱਚ ਪਾਏ ਸੀ ਮੁਰਦਾ ਮੁੱਲ ਨਾ ਪਾਇਆ ਜੀ ਉਸ ਰੱਖੇ ਜਿਹੜਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਜਦ ਦੀ ਜੇਕਰ ਬਾਤ ਕਰਾਂ ਦਿਲ ਮੂੰਹ ਨੂੰ ਆਉਂਦਾ ਏ ਅੱਜ ਭੁੱਲਾ ਲਛਮਣ ਸਿੰਘ ਨੂੰ ਹਰ ਕੋਈ ਮਿਰਜ਼ਾ ਗਾਉਂਦਾ ਏ ਭੁੱਲਾ ਲਛਮਣ ਸਿੰਘ ਨੂੰ ਹਰ ਕੋਈ ਮਿਰਜ਼ਾ ਗਾਉਂਦਾ ਏ ਹੁੱਕੀ ਫਿਰਦੇ ਹਲ ਬਣਾਈ ਅਸੀਂ ਆਪਣੇ ਚਿਹਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਇੱਕ ਚੌਕ ਵਿੱਚ ਬੈਠਾ ਧੜ ਤੋਂ ਸੀਸ ਲਹਾਉਂਦਾ ਏ ਇੱਕ ਚੌਕ ਵਿੱਚ ਬੈਠਾ 10 ਬੰਦ ਬੰਦ ਕਟਵਾਉਂਦਾ ਏ ਇੱਕ ਚੌਕ ਵਿੱਚ ਬੈਠਾ 10 ਬੰਦ ਕਟਵਾਉਂਦਾ ਏ ਉਹ ਨਹੀਂ ਮਲਿਆ ਸੀ ਪਾਇਆ ਬਾਜਾ ਮਾਰਿਆ ਤੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਲਾਲੂ ਘੁੰਮਣ ਕਰਦੇ ਭੇਤੀ ਲੰਕਾ ਢਾਉਂਦੇ ਨੇ ਸੂਰਜ ਕਿਤੇ ਨਾ ਚੜ ਜੇ ਇਹੋ ਉੱਲੂ ਚਾਹੁੰਦੇ ਨੇ ਸੂਰਜ ਕਿਤੇ ਨਾ ਚੜ ਜੇ ਇਹੋ ਉੱਲੂ ਚਾਹੁੰਦੇ ਨੇ ਤਾਈਓ ਭੇੜਾ ਗਰਕਿਆ ਜੀ ਅੱਜ ਪੰਥ ਲੁਟੇਰਿਆਂ ਦਾ ਤਾਈਓ ਭੇੜਾ ਗਰਕਿਆ ਜੀ ਅੱਜ ਪੰਥ ਲੁਟੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ ਮਰ ਜਾਂਦੀ ਉਹ ਕੌਮ ਭੁੱਲੇ ਇਤਿਹਾਸ ਵਡੇਰਿਆਂ ਦਾ
ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਚਵਰ ਛਤਰ ਤਖਤ ਦੇ ਮਾਲਕ ਮਾਲਕ ਹੈ ਕਾਇਨਾਤ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਗੋਦ ਦਾ ਆਪਾਂ ਸਾਰੇ ਰਲ ਮਿਲ ਕੇ ਨਿੱਘ ਮਾਣ ਰਹੇ ਆ ਵੱਡਿਆਂ ਭਾਗਾਂ ਵਾਲਿਓ ਜੋ ਰਜੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਘੜੀਆਂ ਕੁਝ ਪਲ ਸਾਹਿਬ ਦੇ ਚਰਨਾਂ ਵਿੱਚ ਬਿਤਾਉਣ ਵਾਸਤੇ ਆਪਾਂ ਇਕੱਤਰ ਹੋਏ ਆ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ ਜਿਤਨੇ ਸਰੀਰ ਆਪਾਂ ਸਾਹਿਬਾਂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਆ ਸਾਰਿਆਂ ਨੇ ਗੱਜ ਵੱਜ ਕੇ ਫਤਿਹ ਬੁਲਾਉਣੀ ਹੈ ਫਤਿਹ ਤੁਸੀਂ ਮੈਨੂੰ ਨਹੀਂ ਬੁਲਾਉਣੀ ਇਹ ਫਤਿਹ ਬੁਲਾਉਣੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਆ ਸਾਰਿਆਂ ਨੇ ਗੱਜ ਵੱਜ ਕੇ ਫਤਿਹ ਬੁਲਾਉਣੀ ਹੈ ਜਿੰਨੇ ਕੁ ਸਰੀਰ ਆਪਾਂ ਹਾਲ ਦੇ ਵਿੱਚ ਜੁੜ ਕੇ ਬੈਠੇ ਆ ਨਾ ਬਹੁਤ ਨੇ ਬੜੀ ਚੜ੍ਹਦੀ ਕਲਾ ਵਾਲੇ ਚਿਹਰੇ ਬੜੀ ਚੜ੍ਹਦੀ ਕਲਾ ਦੇ ਨਾਲ ਤੁਸੀਂ ਮੇਰੀਆਂ ਭੈਣਾਂ ਮੇਰੇ ਵੀਰ ਬੈਠੇ ਹੋ ਤੇ ਚੜ੍ਹਦੀ ਕਲਾ ਦੇ ਨਾਲ ਹੀ ਫਤਿਹ ਸਾਰਿਆਂ ਨੇ ਬੁਲਾਉਣੀ ਹੈ ਉਹ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਨਾ ਉਹ ਕਹਿੰਦਾ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਫਤਿਹ ਬੁਲਾਉਣ ਲੱਗਾ ਜੇ ਕੋਈ ਸੰਕੋਚ ਕਰਦਾ ਤੇ ਫਤਿਹ ਉਹਨੂੰ ਵੀ ਫਤਿਹ ਬੁਲਾ ਜਾਂਦੀ ਸਦਾ ਸੰਗ ਦਾ ਮਨ ਨੂੰ ਰੰਗ ਚੜ੍ਹਦਾ ਤੇ ਵਿੱਚ ਸੰਗਤਾਂ ਫਤਿਹ ਪਾਈ ਦੀ ਏ ਲੋਕ ਅੜੀਆ ਜਦੋਂ ਸੰਗਤ ਵਿੱਚ ਆ ਜਾਈਏ ਨਾ ਤੇ ਉਦੋਂ ਫਿਰ ਗੱਜ ਵੱਜ ਕੇ ਫਤਿਹ ਬੁਲਾਈ ਦੀ ਏ ਹਜੂਰ ਰਿਸ਼ੀਆਂ ਦੇ ਰਿਸ਼ੀ ਮੁੰਨੀਆਂ ਦੇ ਮੁੰਨੀ ਭਗਤਾਂ ਦੇ ਭਗਤ ਦਾਨੀਆਂ ਦੇ ਦਾਨੀ ਮਹਾਦਾਨੀ ਸਰਬੰਸ ਦਾਨੀ ਮੈਂ ਇੱਕ ਗੱਲ ਕਹੀ ਹੈ ਸਰਬੰਸਦਾਨੀ ਤੁਸਾਂ ਨੇ ਸੁਣੀ ਹੈ ਬੜੀ ਸੌਖੀ ਜੀ ਗੱਲ ਹੈ ਸਰਬੰਸਦਾਨੀ ਆਪਾਂ ਕਹਿਤੀ ਸੁਣ ਲਈ ਪਰ ਮੇਰੇ ਕਲਗੀਧਰ ਪਾਤਸ਼ਾਹ ਨੇ ਆਪਣੇ ਪਰਿਵਾਰ ਦਾ ਕਤਰਾ ਖੂਨ ਦਾ ਵਹਾ ਕੇ ਸਾਡੀ ਝੋਲੀ ਵਿੱਚ ਫਤਿਹ ਪਾਈ ਹੈ ਪਿਆਰਿਓ ਸੋਚ ਕੇ ਵੇਖੋ ਸਾਰੇ ਆਪਾਂ ਬੱਚਿਆਂ ਵਾਲੇ ਬੈਠੇ ਆ ਨਾ ਜੇ ਆਪਣੇ ਕਿਸੇ ਬੱਚੇ ਦੇ ਪੈਰ ਤੇ ਕੰਡਾ ਚੁੱਭ ਜਾਵੇ ਨਾ ਤੇ ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਧੰਨ ਮੇਰਾ ਕਲਗੀਧਰ ਪਾਤਸ਼ਾਹ ਜਿਨੇ ਆਪਣਾ ਸਾਰਾ ਪਰਿਵਾਰ ਹੀ ਸਾਡੇ ਉੱਤੋਂ ਵਾਰ ਦਿੱਤਾ ਇੱਕ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ ਆਓ ਸਾਰਿਆਂ ਨੇ ਗੱਜ ਵੱਜ ਕੇ ਫਤਿਹ ਬੁਲਾਉਣੀ ਹੈ ਝੁਕਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੀਸ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈ ਦੇ ਪਾਤਰ ਹੋ ਜੈਕਾਰਾ ਮੂਵਮੈਂਟ ਦੇ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਜਿਤਨੇ ਸਰੀਰ ਫਿਜ਼ੀਕਲ ਪ੍ਰੈਜ਼ੈਂਟ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਹੜੇ ਨਹੀਂ ਵੀ ਆ ਸਕੇ ਮੇਰੇ ਵੀਰ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਤੁਸੀਂ ਇੱਕ ਸ਼ਲਾਘਾਯੋਗ ਕਦਮ ਪੁੱਟਿਆ ਆਪਣੀ ਸੁੱਜੀ ਹੋਈ ਕੌਮ ਨੂੰ ਹਲੂਣਾ ਦੇਣ ਵਾਸਤੇ ਆਪਾਂ ਸਾਰੇ ਤੁਰੇ ਆ ਬੇਕਰਫੀਲਡ ਦੀ ਧਰਤੀ ਤੋਂ ਉੱਥੇ ਵੀਰਾਂ ਦੇ ਸਾਰਿਆਂ ਦੇ ਦਰਸ਼ਨ ਹੋਏ ਸੀ ਬੜੀ ਚੜ੍ਹਦੀ ਕਲਾ ਦੇ ਨਾਲ ਤੁਰੇ ਸੀ ਮੈਂ ਇੱਕੋ ਬੇਨਤੀ ਕਰਾਂਗਾ ਜੈਕਾਰਾ ਮੂਵਮੈਂਟ ਬਾਰੇ ਸਾਰਿਆਂ ਨੇ ਪਹਿਲਾਂ ਬੜਾ ਵਿਸਤਾਰ ਦੇ ਨਾਲ ਸਾਰਿਆਂ ਨੇ ਦੱਸਿਆ ਮੈਂ ਸਮਾਂ ਨਹੀਂ ਹੋਰ ਲਾਵਾਂਗਾ ਆਪਾਂ ਇੱਕੋ ਗੱਲ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਰਿਆਂ ਨੇ ਆਪਾਂ ਜਿਹੜੀ ਜੈਕਾਰਾ ਮੂਵਮੈਂਟ ਦੀ ਸਾਰੀ ਟੀਮ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਆਪਾਂ ਇੱਕ ਜੈਕਾਰਾ ਲਾਉਣਾ ਭਾਈ ਜਸਪਾਲ ਸਿੰਘ ਜੀ ਇੱਕ ਚੜ੍ਹਦੀ ਕਲਾ ਦਾ ਜੈਕਾਰਾ ਇਹ ਸਾਰੀ ਟੀਮ ਵਾਸਤੇ ਆਪਾਂ ਲਾਈਏ ਸਾਰੀ ਸੰਗਤ ਵਾਸਤੇ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਰਾਜ ਭਾਗ ਤਖਤੋਂ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ ਕੌਮ ਦੇ ਜਰਨੈਲਾਂ ਨੂੰ ਰਣ ਪੱਤੇ ਵਿੱਚ ਜੂਝਣਾ ਪੈਂਦਾ ਏ ਕੌਮ ਦੇ ਮਰਦ ਸੂਰਬਾ ਦਲੇਲਾਂ ਨੂੰ ਸਿਰ ਧੜਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ ਨੇ ਇਹ ਰਾਜ ਭਾਗ ਤਾਂ ਸਾਨੂੰ ਨਸੀਬ ਹੋਏ ਜਿਹੜੇ ਮਰਦ ਦੀ ਗਾਥਾ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਨਾ ਦੋ ਕਵਿਤਾ ਕਹਿ ਕੇ ਅਸੀਂ ਖੇਮਾਂ ਦੇ ਜੱਜ ਹੋ ਜਾਣਾ ਉਸ ਮਰਦ ਨੇ 700 ਸਾਲ ਦੇ ਰਾਜ ਨੂੰ 6 ਸਾਲਾਂ ਦੇ ਵਿੱਚ ਖਤਮ ਕਰਕੇ ਮਿੱਟੀ ਵਿੱਚ ਮਿਲਾ ਦਿੱਤਾ ਤੇ ਖਾਲਸਾ ਰਾਜ ਦੇ ਝੰਡੇ ਚਲਾ ਦਿੱਤੇ ਮੇਰੀ ਭੈਣ ਜੀ ਨੇ ਪਹਿਲਾਂ ਇੱਕ ਸਪੀਚ ਦਿੱਤੀ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਦੇ ਦੱਸਣ ਦਾ ਯਤਨ ਹੀ ਨਹੀਂ ਕੀਤਾ ਸਾਡਾ ਇਤਿਹਾਸ ਹੈ ਕੀ ਸਾਡੇ ਨਾਲ ਜੇ 40 ਸਾਲ ਪਹਿਲਾਂ ਦੇਖਿਆ ਜਾਵੇ ਜਾਂ ਪੁਰਾਤਨ ਇਤਿਹਾਸ ਦੇਖਿਆ ਜਾਵੇ ਅਜੋਕਾ ਇਤਿਹਾਸ ਦੇਖਿਆ ਜਾਵੇ ਸਾਡੇ ਨਾਲ ਕੀ ਵਰਤਿਆ ਅਸੀਂ ਆਪਣੇ ਬੱਚਿਆਂ ਨੂੰ ਦੱਸਣ ਦਾ ਯਤਨ ਹੀ ਨਹੀਂ ਕੀਤਾ ਉਹ ਕਿਸੇ ਸ਼ਾਇਰ ਦੀਆਂ ਮੈਨੂੰ ਨਾ 4 ਸਤਰਾਂ ਯਾਦ ਆ ਗਈਆਂ ਬੜੀਆਂ ਸੋਹਣੀਆਂ ਲਿਖੀਆਂ ਉਹ ਕਹਿੰਦਾ ਔਖਾ ਸਮਾਂ ਤੇ ਔਖੀਆਂ ਘਾਟੀਆਂ ਦੀ ਹੋ ਕੇ ਚਾਨਣਾ ਪੰਧ ਵਿਖਾਉਣ ਵਾਲਾ ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਐਵੇਂ ਅੱਖੀਆਂ ਸਾਹਮਣੇ ਲਿਆਉਣ ਵਾਲਾ ਹੋਈਆਂ ਗੱਲਾਂ ਬੀਤੀਆਂ ਪੁਰਾਣੀਆਂ ਦੀ ਭਈ ਨੂਰੀ ਨਲਕਮੀ ਚਲਕਾਉਣ ਵਾਲਾ ਕੌਮ ਜਿਸ ਦੇ ਬਾਝੋਂ ਨੀਰੀ ਲੋਥ ਹੁੰਦੀ ਜਿਹਦੇ ਸ਼ਬਦ ਤੇ ਮਜਬ ਆਬਾਦ ਹੁੰਦਾ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਉਹ ਇਤਿਹਾਸ ਆਪਣੇ ਮਰਜੀਵੜਿਆਂ ਦਾ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਦੱਸਣ ਦਾ ਯਤਨ ਹੀ ਨਹੀਂ ਕੀਤਾ ਇਹ ਵੀਰਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਇਹ ਬੜਾ ਧੰਨਵਾਦ ਤੁਹਾਡਾ ਕਦੀ ਅਸੀਂ ਆਪਣੇ ਬੱਚਿਆਂ ਨੂੰ ਦੱਸਣ ਦਾ ਯਤਨ ਹੀ ਨਹੀਂ ਕੀਤਾ ਕਿ ਗਰਜਾ ਸਿੰਘ ਬੋਤਾ ਸਿੰਘ ਕੌਣ ਸੀ ਕਦੀ ਅਸੀਂ ਆਪਣੇ ਬੱਚਿਆਂ ਨੂੰ ਦੱਸਣ ਦਾ ਪਿਆਰਿਓ ਯਤਨ ਹੀ ਨਹੀਂ ਕੀਤਾ ਕਿ ਆਲਮ ਸਿੰਘ ਨੱਚਣਾ ਕੌਣ ਸੀ ਜਿਹਦੇ ਪਰਿਵਾਰ ਦੇ 21 ਜੀ ਸ਼ਹੀਦ ਹੋਏ ਸਨ
कदी असीं अपने बच्चों को दस्सण का यतन नहीं किया भाई मनी सिंह कौन सी जी जिहदे परिवार के 90 जी शहीद होए सन। कदी असीं अपने बच्चों को दस्सिया ओए हरी सिंह नलूआ कौन सी, कदी नहीं। कदी दस्सिया जस्सा सिंह आलूवालिया कौन सी, कदी दस्सण का यतन नहीं किया। ये मेरे वीरां ने बड़ा सोहना उपराला किया है, अपने मरजीवड़े योधियां सूरबीरां का इतिहास दस्सण का यतन किया। मैं तुहाडा सारिआं दा बड़ा धन्नवाद करदा। आओ इतिहास नाल जुड़न का यतन करिए। गुरु अर्जन देव महाराज की शहादत दे विचों शस्त्र ने जन्म लिया, गुरु हरगोबिंद साहिब महाराज के रूप में। सुनने वाली गल है। ते गुरु तेग बहादुर साहब की शहादत दे विचों खालसा प्रगट होया, ते छोटे साहिबजादे की शहादत दे विचों खालसा राज कायम होया सी। जिहड़े मर्द की गाथा मैं तुहाडे नाल साझी करन जा रहा, वो मर्द जिन्हें सानू दुनिया उत्ते जीण दा ढंग बख्शिश कीता, जिन्हें सानू दस्सिया ओए ऐदां नहीं ऐदां जीवीदा है, उस मर्द दा इतिहास मैं तुहाडे नाल साझा कर लगा। अपनी सुरती अपना मन लेके चलियो दादू पंथिया दे दरबार महंत जैत राम जी कोल मेरे कलगीधर पातशाह बैठे ने। महंत जैत राम जी ने पुछना कीता, पातशाह अगे किधर दा चाला है? महाराज कहंदे जी नदेड़ जाना है, नदेड़। मेरे कलगीधर पातशाह कहंदे जदों सुनिया ना नदेड़ का नाम ते महंत जैत राम जी के पैरों हेठों जमीन खिसक गई। कहंदे महाराज ना 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 ना, कहंदे पातशाह उत्थे ना जाओ। महाराज कहंदे क्यों बई? कहंदे जी उत्थे एक विगड़िया साध बैठा जिहड़ा उहदे पलंग ते जाके बैठदा, ऐसे जंतर तंत्र मंत्र मारदा, पता उदों लगदा जी साध होनी थल्ले ते पलंग उत्ते। कहंदा महाराज तुसीं ना जाओ। महाराज कहंदे देखो, महाराज ने यह नहीं कहा मैं उहनूं बंदा बना के लैके आवांगा। महाराज कहंदे वो साडा एक मनुखी हीरा जिते करामातां दा घट्टा पै गया सी, लाउण वास्ते जा रहे हैं। अब वेखियो भाई जैत राम जी कलगीधर पातशाह नूं की कह रहे ने ते महाराज अग्गों की जवाब दे रहे ने। उस वेले दा वातावरण किसे कवि दी रचना तुहाडे सामने है, इहो बयान करें। बुझ के है अखा मुंदियां, किवें जान बुझ के है अखा मुंदियां।
ਕੱਢਣਾਵਾਂ ਹੁੰਦੀਆਂ, ਨਵੀਆਂ ਜੋ ਨਿਤ ਕੱਢਣਾਵਾਂ ਹੁੰਦੀਆਂ। ਜਾਣੂ ਕਰਵਾਉਣਾ ਹੈ ਬੈਰਾਗੀ ਸਾਧ ਨੂੰ, ਜਾਣੂ ਕਰਵਾਉਣਾ ਹੈ ਬੈਰਾਗੀ ਸਾਧ ਨੂੰ, ਤੁੰਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ, ਤੁੰਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ। ਖੂਨ ਰਾਜਪੂਤ ਦਾ ਪਿਆ ਹੈ ਠਰਿਆ, ਮਰਦੇ ਦੀ ਜ਼ਿੰਦਗੀ ਦਾ ਤਿਆਗ ਕਰਿਆ, ਮਰਦੇ ਦੀ ਜ਼ਿੰਦਗੀ ਦਾ ਤਿਆਗ ਕਰਿਆ। ਉਹ ਬੰਦਾ ਵੀ ਬਣਾਉਣਾ ਹੈ ਬੈਰਾਗੀ ਸਾਧ ਨੂੰ, ਬੰਦਾ ਵੀ ਬਣਾਉਣਾ ਹੈ ਬੈਰਾਗੀ ਸਾਧ ਨੂੰ, ਬੰਦਾ ਹੈ ਬਣਾਉਣਾ ਹੈ ਬੈਰਾਗੀ ਸਾਧ ਨੂੰ, ਤੁੰਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ, ਤੁੰਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ। ਉਸ ਦੇ ਬਗੀਚੇ ਵਿੱਚ ਘੋੜੇ ਵਾੜ ਕੇ, ਫੁੱਲ ਬੂਟੇ ਸਭ ਰੱਖਦੇ ਉਜਾੜ ਕੇ, ਫੁੱਲ ਬੂਟੇ ਸਭ ਰੱਖਦੇ ਉਜਾੜ ਕੇ। ਜਲਵਾ ਵਿਖਾਉਣਾ ਹੈ ਬੈਰਾਗੀ ਸਾਧ ਨੂੰ, ਜਲਵਾ ਵਿਖਾਉਣਾ ਹੈ ਬੈਰਾਗੀ ਸਾਧ ਨੂੰ, ਟੁੱਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ, ਟੁੱਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ, ਟੁੱਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ। ਤੁੰਬ ਕੇ ਜਗਾਉਣਾ ਹੈ ਬੈਰਾਗੀ ਸਾਧ ਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਾਡਾ ਇੱਕ ਮਨੁੱਖੀ ਹੀਰਾ ਜਿਹੜਾ ਜਾਦੂ ਟੂਣਿਆਂ ਦੇ ਵਿੱਚ ਫਸ ਗਿਆ, ਉਹਨੂੰ ਜਾ ਕੇ ਕੱਢਾਂਗੇ। ਖੈਰ ਪਿਆਰਿਓ, ਮੰਜ਼ਲਾਂ ਨੂੰ ਮਾਰਦੇ ਹੋਏ ਮੇਰੇ ਕਲਗੀਧਰ ਪਾਤਸ਼ਾਹ ਨਦੇੜ ਪਹੁੰਚ ਗਏ। ਨਦੇੜ ਜਿੱਥੇ ਮਾਧੋ ਦਾਸ ਬੈਰਾਗੀ ਰਹਿੰਦਾ ਹੈ। ਮੈਂ ਇੱਥੇ ਦੋਵੇਂ ਹੱਥ ਜੋੜ ਕੇ ਖਿਮਾ ਕਰ ਲਵਾਂ ਕਿ ਮੇਰੇ ਇੱਕ ਵੀਰ ਦਾ ਨਾਮ ਵਿਸਰ ਗਿਆ ਮੈਨੂੰ, ਵੀਰ ਰਾਜਕਰਨ ਸਿੰਘ ਜੀ, ਪੰਜਾਬੀ ਰੇਡੀਓ USA ਵਾਲੇ। ਜੇ ਇਹਨਾਂ ਦਾ ਨਾਮ ਨਾ ਬੋਲਦੇ ਨਾ, ਸਾਡੇ ਨਾਲ ਇਹਨਾਂ ਲੜ ਪੈਣਾ ਹੀ ਬਾਹਰ ਜਾ ਕੇ ਵੀ ਸਾਡਾ ਕਿਉਂ ਨਹੀਂ ਨਾਮ ਬੋਲਿਆ। ਬੜੇ ਚੜ੍ਹਦੀ ਕਲਾ ਵਾਲੇ ਵੀਰ ਨੇ ਤੇ ਬੜਾ ਪਿਆਰ ਕਰਦੇ ਨੇ ਜਥੇ ਨੂੰ, ਜਿੱਥੇ ਵੀ ਮਿਲਣ ਬੜੇ ਹਸਮੁਖ ਨੇ, ਬੜੇ ਦਿਲਦਾਰ ਵੀਰ ਨੇ। ਮੈਂ ਤੁਹਾਡੀ ਚੜ੍ਹਦੀ ਕਲਾ ਦੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਮੈਨੂੰ ਗੱਲ ਯਾਦ ਆ ਗਈ ਵੀਰ ਦੀ ਨਾਮ ਵਿਸਰਨ ਤੋਂ, ਕਹਿੰਦੇ ਥੋੜਾ ਬਹੁਤਾ ਹਾਸਾ ਠੱਠਾ ਵੀ ਕਰਨਾ ਚਾਹੀਦਾ ਹੈ। ਇੱਕ ਨਵਾਂ ਵੀਰ ਵਿਆਹ ਹੋਇਆ, ਉਹਦਾ ਤੇ ਉਹ ਆਪਣੇ ਸਹੁਰੇ ਘਰ ਗਿਆ। ਜਦੋਂ ਨਵਾਂ ਜਾਂਦਾ ਨਾ ਵਿਆਹ ਕਰਾ ਕੇ, ਤੇ ਬੜੀ ਸੇਵਾ ਹੁੰਦੀ ਹੈ। 5-7 ਸਾਲ ਮੈਨੂੰ ਲੱਗਦਾ 5 ਸਾਲ ਤੇ ਬੜੀ ਸੇਵਾ ਹੁੰਦੀ ਹੈ। ਸ਼ਾਹੀ ਪਨੀਰ, ਮਟਰ ਪਨੀਰ ਦੇ ਨਾਲ ਸੇਵਾ ਬੜੀ ਕਰਦੇ ਹਨ। ਤੇ ਜਦੋਂ 5-6 ਸਾਲ ਲੰਘ ਜਾਂਦੇ ਨੇ, ਫਿਰ ਵਿਚਾਰਾ ਗੋਭੀ ਦੇ ਉੱਤੇ ਆ ਜਾਂਦਾ। ਐਦਾਂ ਜਦੋਂ ਨਵਾਂ ਵਿਆਹ ਕਰਾ ਕੇ ਇੱਕ ਵੀਰ ਆਪਣੇ ਸਹੁਰੇ ਘਰ ਗਿਆ ਨਾ, ਤੇ ਮਾਤਾ ਨੇ ਬੜੇ ਚਾਵਾਂ ਦੇ ਨਾਲ ਬੜਾ ਵਧੀਆ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਤੇ ਬੜੀ ਵਧੀਆ ਕੜਾਹ ਪ੍ਰਸ਼ਾਦ, ਖੀਰ ਖੂਰ ਬੜਾ ਕੁਝ ਬਣਾ ਕੇ ਰੱਖ ਲਿਆ। ਤੇ ਜਵਾਈ ਭਾਈ ਕਹਿੰਦਾ ਲਓ ਜੀ ਅੱਜ ਬੜੀ ਸੇਵਾ ਹੋਊਗੀ ਇੱਥੇ।
ਜਦੋਂ ਪ੍ਰਸ਼ਾਦਾ ਪਾਣੀ ਸਾਰਾ ਛਕਾਇਆ ਨਾ, ਜਵਾਈ ਭਾਈ ਨੇ ਦੇਖ ਲਿਆ ਵੀ ਸਾਹਮਣੇ ਮਾਤਾ ਖੀਰ ਖੂਰ ਬੜੀ ਬਣਾਉਣ ਦੀ, ਅੱਜ ਸੇਵਾ ਹੋਏਗੀ। ਜਦੋਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਉਹ ਵੀਰ ਦੇਖੇ ਵੀ ਮਾਤਾ ਖੀਰ ਨਹੀਂ ਲੈ ਕੇ ਆਈ। ਖੀਰ ਤਾਂ ਮਾਤਾ ਨੂੰ ਭੁੱਲ ਗਿਆ ਚੇਤਾ, ਬਣਾ ਕੇ ਤਾਂ ਨਾ ਮਾਤਾ ਨੇ ਉਹ ਰਸੋਈ ਦੇ ਵਿੱਚ ਅੱਗੇ ਪ੍ਰਸ਼ਤੀਆਂ ਹੁੰਦੀਆਂ, ਪ੍ਰਸ਼ਤੀ ਤੇ ਰੱਖ ਲਈ, ਤੇ ਖੀਰ ਦਾ ਮਾਤਾ ਨੂੰ ਭੁੱਲ ਗਿਆ ਚੇਤਾ। ਇੱਧਰ ਵੀਰ ਨਾਲੇ ਪ੍ਰਸ਼ਾਦਾ ਛਕੀ ਜਾਵੇ ਤੇ ਨਾਲੇ ਥੋੜਾ ਆ ਜਾ ਇੱਧਰ ਨੂੰ ਹੋ ਕੇ ਨਾ ਖੀਰ ਵੱਲ ਦੇਖੀ ਜਾਵੇ, ਮਾਤਾ ਹੁਣ ਵੀ ਲੈ ਕੇ ਆਊ, ਹੁਣ ਵੀ ਲੈ ਕੇ ਆਊ, ਪਰ ਨਹੀਂ ਲੈ ਕੇ ਆਈ। ਜਦੋਂ ਪ੍ਰਸ਼ਾਦਾ ਛਕ ਕੇ ਹੱਥ ਹੁੱਥ ਧਵਾ ਕੇ ਨਾ ਬਹਿ ਗਿਆ ਤੇ ਮਾਤਾ ਨੂੰ ਕਹਿਣ ਲੱਗਾ, ਮਾਤਾ ਕਹਿੰਦਾ ਅੱਜ ਤੈਨੂੰ ਮਾਤਾ ਪਤਾ, ਜਦੋਂ ਮੈਂ ਰਸਤੇ ਵਿੱਚ ਆ ਰਿਹਾ ਸੀ ਤੇ ਮੈਂ ਬੜਾ ਵੱਡਾ ਸੱਪ ਦੇਖਿਆ। ਮਾਤਾ ਡਰ ਗਈ, ਭੱਜੀ ਕੋਲ ਆਈ, ਕਹਿੰਦੀ ਪੁੱਤ ਤੈਨੂੰ ਕੁਛ ਉਹਨੇ ਕਿਹਾ ਤਾਂ ਨਹੀਂ? ਕਹਿੰਦਾ ਨਾ ਮਾਤਾ, ਪਰ ਸੱਪ ਵੱਡਾ ਬੜਾ ਸੀ। ਮਾਂ ਕਹਿੰਦੀ ਪੁੱਤ ਕਿੱਡਾ ਕੁ ਵੱਡਾ ਸੀ? ਕਹਿੰਦਾ ਬਸ ਇੱਥੋਂ ਲੈ ਕੇ ਜਿੱਥੋਂ ਉਹ ਤੁਹਾਡੀ ਖੀਰ ਦਾ ਕੜਾਹੀਆ ਪਿਆ ਨਾ, ਐਡਾ ਕੁ ਵੱਡਾ ਸੀ। ਕਹਿੰਦੀ ਹਾਂ ਵੇ ਪੁੱਤ ਤੇਰੇ ਸੱਪ ਤੋਂ ਚੇਤਾ ਆ ਗਿਆ, ਮੈਂ ਤੈਨੂੰ ਖੀਰ ਛਕਾਉਣੀ ਸੀ। ਕਹਿੰਦਾ ਮਾਤਾ ਇੱਥੋਂ ਲੈ ਕੇ ਉੱਥੋਂ ਤੱਕ ਸੱਪ ਵੀ ਤਾਂ ਹੀ ਲਿਜਾਣਾ ਪਿਆ। ਉਹ ਗੱਲ ਵੀ ਸਾਨੂੰ ਚੇਤਾ ਭੁੱਲ ਗਿਆ ਸੀ, ਖਿਮਾ ਕਰਿਓ। ਤੇ ਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ। ਮੇਰੇ ਕਲਗੀਧਰ ਪਾਤਸ਼ਾਹ ਨੰਦੇੜ ਪਹੁੰਚ ਗਏ ਨੇ ਪਿਆਰੋ, ਨੰਦੇੜ। ਉਸੇ ਪਲੰਗ ਤੇ ਮੇਰੇ ਕਲਗੀਧਰ ਪਾਤਸ਼ਾਹ ਜਾ ਕੇ ਬਰਾਜ ਗਿਆ, ਜਿਹੜੇ ਪਲੰਗ ਤੇ ਮਾਧੋ ਦਾਸ ਬਰਾਗੀ ਜੰਤਰ ਤੰਤਰ ਮੰਤਰ ਮਾਰ ਕੇ ਸਾਧੂਆਂ ਨੂੰ ਹਵਾ 'ਚ ਉਡਾ ਦਿੰਦਾ ਸੀ। ਅੱਜ ਮਾਧੋ ਦਾਸ ਡੇਰੇ ਵਿੱਚ ਨਹੀਂ, ਉਹ ਕਿਸੇ ਦੀ ਦਰਸ਼ਨਾ ਪੂਰੀ ਹੋਈ ਨਾ, ਪੁੱਤਰਾਂ ਦੀ ਦਾਤ। ਅੱਜ ਕੱਲ ਬਾਬੇ ਬੜੀ ਪੁੱਤਰਾਂ ਦੀ ਦਾਤਾਂ ਦਿੰਦੇ ਹਨ। ਉਹ ਕਿਸੇ ਨੇ ਪੁੱਤਰ ਦੀ ਦਾਤ ਦਿੱਤੀ, ਉਹ ਤੋਂ ਦਰਸ਼ਨਾ ਲੈਣ ਮਾਧੋ ਦਾਸ ਗਿਆ। ਮੇਰੇ ਕਲਗੀਧਰ ਪਾਤਸ਼ਾਹ ਉਸੇ ਪਲੰਗ ਤੇ ਬੈਠ ਗਏ। ਅੱਜ ਮਾਧੋ ਦਾਸ ਦਾ ਪਲੰਗ ਪੀਰਾਂ ਦੇ ਵੱਸ ਹੋ ਗਿਆ, ਪੀਰਾਂ ਦੇ ਵੱਸ। ਚਾਰ ਭੱਥੇ ਚੋਂ ਕੱਢ ਕੇ ਨਾ ਕਲਗੀਧਰ ਪਾਤਸ਼ਾਹ ਨੇ ਤੀਰ ਚਾਰੇ ਕੋਨਾਂ ਦੇ ਉੱਤੇ ਰੱਖ ਦਿੱਤੇ, ਚਾਰੇ ਬਾਬੀਆਂ ਦੇ ਉੱਤੇ ਰੱਖ ਦਿੱਤੇ। ਅੱਜ ਮਾਧੋ ਦਾਸ ਦਾ ਪਲੰਗ ਪੀਰਾਂ ਦੇ ਵੱਸ ਹੋ ਗਿਆ ਪਿਆਰਿਓ। ਕਿਹੜੇ ਪੀਰ? ਉਹ ਪੀਰ ਨਹੀਂ ਸਿੱਖਾ ਜਿੱਥੇ ਹਰਾ ਝੰਡਾ ਵੇਖਦਾ, ਹਰੀ ਚਾਦਰ ਵੇਖਦਾ, ਸਿਰ ਝੁਕਾ ਦਿੰਦਾ। ਉਹ ਸਿੱਖਾ ਕੀ ਹੋ ਗਿਆ? ਸਿੱਖਾਂ ਦੇ ਮੁੰਡਿਆਂ ਨੂੰ ਕੀ ਹੋ ਗਿਆ? ਸਰਬਲੋਹ ਦੇ ਕੜੇ ਛੱਡ ਕੇ ਹਰੀਆਂ ਬੰਗਾਂ ਪਾਈ ਫਿਰਦੇ ਹੋ। ਇੱਥੇ ਤੇ ਚਲੋ ਫਿਰ ਮਹਾਰਾਜ ਦੀ ਰਹਿਮਤ ਹੈ, ਪੰਜਾਬ ਵਿੱਚ ਤੇ ਬੇੜਾ ਹੀ ਗਰਕ ਕਰ ਦਿੱਤਾ ਪੀਰਾਂ ਨੇ। ਘਰ ਘਰ ਪੀਰ, ਘਰ ਘਰ ਪੀਰ। ਸਾਡਾ ਏਰੀਆ ਪੈਂਦਾ ਨਕੋਦਰ, ਪੀਰਾਂ ਦਾ ਗੜ੍ਹ। ਉਹਦਾ ਨਾਮ ਹੀ ਬਦਲ ਕੇ ਨਕੋਦਰ ਤੋਂ ਪੀਰਾਂਪੁਰੀ ਰੱਖ ਦਿੱਤਾ। ਪੀਰਾਂ ਦੀ ਕਮੀ ਨਹੀਂ ਸਾਡੇ ਪੰਜਾਬ ਵਿੱਚ, ਪਰ ਉਹ ਪੀਰ ਨਹੀਂ ਸਿੱਖਾ। ਜੇ ਤੈਨੂੰ ਪੀਰ ਮੰਨਣ ਦਾ ਸ਼ੌਕ ਹੈ ਨਾ, ਸਾਡੇ ਧਰਮ ਵਿੱਚ ਵੀ ਪੀਰਾਂ ਦੀ ਕਮੀ ਨਹੀਂ ਹੈ। ਪੰਜ ਪਿਆਲੇ ਪੰਜ ਪੀਰ, ਛਛਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪੰਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਲ ਗੁਰ ਸੂਰਮਾ ਬੜ ਜੋਦਾ ਬਹੁ ਪਰਪਕਾਰੀ। ਇਹ ਸਾਡੇ ਪੀਰ ਨੇ, ਜਾਹਰ ਪੀਰ ਜਗਤ ਗੁਰ ਬਾਬਾ, ਇਹ ਸਾਡੇ ਪੀਰ ਨੇ। ਜਦੋਂ ਮਾਧੋ ਦਾਸ ਨੂੰ ਚੇਲਿਆਂ ਨੇ ਜਾ ਕੇ ਦੱਸਿਆ ਨਾ, ਬਾਬਾ ਜਿੱਦਾਂ ਦਾ ਅੱਜ ਦੇਖ ਲਿਆ ਨਾ ਸਾਧੂ, ਐਦਾਂ ਦਾ ਪਹਿਲਾਂ ਨਹੀਂ ਕਦੇ ਵੇਖਿਆ। ਉਹਨੇ ਨੀਲੇ ਰੰਗ ਦਾ ਬਾਣਾ ਪਾਇਆ, ਮਾਧੋ ਦਾਸ ਬਹਿ ਗਿਆ ਅੱਖਾਂ ਬੰਦ ਕਰਕੇ, ਜੋ ਤੰਤਰ ਜੰਤਰ ਮੰਤਰ ਐਸੇ ਮੰਤਰ ਮਾਰਨ ਲੱਗਾ। ਪਰ ਮੇਰੇ ਕਲਗੀਧਰ ਪਾਤਸ਼ਾਹ ਦੇ ਬੋਰੇ ਪਿਆਰਿਓ ਕਿੱਥੇ ਮੰਤਰ ਚੱਲਦੇ ਨੇ। ਜਿਹੜੇ ਪੀਰ ਮਾਧੋ ਦਾਸ ਨੇ ਕੱਲੇ, ਉਹ ਮਾਧੋ ਦਾਸ ਬੜਾ ਜ਼ੋਰ ਜ਼ਾਰ ਲਾ ਕੇ ਪੀਰ ਘਲਦਾ ਰਿਹਾ ਤੇ ਸਾਰੇ ਮੇਰੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਟਹਿ ਗਏ, ਮੁਕਤੀ ਹੋ ਗਏ। ਮਾਧੋ ਦਾਸ ਭੱਜਾ ਗਿਆ, ਜਾ ਕੇ ਜਦੋਂ ਵੇਖਿਆ ਕਹਿੰਦਾ ਕੋਈ ਅੱਜ ਜਾਰਾ ਪੀਰ ਹੀ ਆ ਗਿਆ ਮੇਰੇ ਡੇਰੇ ਤੇ। ਜਦੋਂ ਜਾ ਕੇ ਮਾਧੋ ਦਾਸ ਨੇ ਵੇਖਿਆ ਤੇ ਪੈਰ ਫੜ ਲਏ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ। ਮਾਧੋ ਦਾਸ ਕਹਿਣ ਲੱਗਾ ਤੁਸੀਂ ਕੌਣ ਹੋ? ਸਹਿਜ ਸੁਭਾਅ ਮਾਧੋ ਦਾਸ ਨੇ ਪੁੱਛਿਆ। ਪਤਾ ਹੈ ਮਾਧੋ ਦਾਸ ਨੂੰ? ਮਹਾਰਾਜ ਕਹਿੰਦੇ ਤੂੰ ਮੈਨੂੰ ਜਾਣਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਮੈਂ ਹੂੰ ਪਰਮ ਪੁਰਖੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਉਹ ਮਾਧੋ ਦਾਸ ਹੀ ਜਿਹਨੇ ਪੁੱਛ ਲਿਆ ਵੀ ਤੁਸੀਂ ਕੌਣ ਹੋ। ਅੱਜ ਕੱਲ ਦੇ ਕਿਸੇ ਚਿੱਟ ਕੱਪੜੀਏ ਬਾਬੇ ਨੂੰ ਪੁੱਛ ਕੇ ਦੇਖੋ ਤਾਂ ਬਾਬੇ ਕੋਲ ਦੂਰ ਦੀ ਗੱਲ ਹੈ, ਉਹਦੇ ਚੇਲਿਆਂ ਕੋਈ ਨਹੀਂ ਤੁਸੀਂ ਜਾ ਸਕਦੇ, ਬਾਬਾ ਤਾਂ ਬੜੀ ਦੂਰ ਦੀ ਗੱਲ ਹੈ। ਜੇ ਕਿਤੇ ਪੁੱਛਣਾ ਹੋਵੇ ਨਾ ਜੀ ਆਹ ਮਹਾਂਪੁਰਸ਼ ਜਿਹੜੇ ਸਾਡੇ ਕੋਲ ਆਏ ਨੇ ਇਹਨਾਂ ਦਾ ਨਾਮ ਕੀ ਹੈ, ਤੇ ਚੇਲੇ ਇਦਾਂ ਅੱਖਾਂ ਕੱਢ ਕੱਢ ਦੇਖਦੇ, ਤੈਨੂੰ ਹਲੇ ਤੱਕ ਸਾਡੇ ਮਹਾਂਪੁਰਸ਼ਾਂ ਦਾ ਨਾਂ ਹੀ ਨਹੀਂ ਪਤਾ ਲੱਗਾ। ਉਹ ਮਹਾਂਪੁਰਸ਼ ਕੋ ਜਾਣ ਦੀ ਗੱਲ ਬੜੀ ਦੂਰ ਦੀ ਹੈ, ਉਹ ਤਾਂ ਤੁਹਾਨੂੰ 2 ਮਿੰਟ ਤੁਸੀਂ ਹੱਥ ਵੀ ਨਹੀਂ ਲਾ ਸਕਦੇ ਮਹਾਂਪੁਰਸ਼ ਨੂੰ। ਇੱਕ ਇਹ ਸਾਡੇ ਗੁਰੂ ਨੇ, ਆਵਾਜ਼ਾਂ ਮਾਰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਅਸੀਂ ਪਖੰਡੀਆਂ ਦੇਹਧਾਰੀਆਂ ਕੋਲ ਬਚੀਏ ਪਿਆਰਿਓ। ਮਾਧੋ ਦਾਸ ਕਹਿੰਦਾ ਜੀ ਤੁਸੀਂ ਮੇਰੇ ਡੇਰੇ ਨੂੰ ਭ੍ਰਿਸ਼ਟ ਕਰ ਦਿੱਤਾ। ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਕਿਵੇਂ ਬਈ? ਕਹਿੰਦਾ ਜੀ ਤੁਸੀਂ ਲਾਗੇ ਲਾਗੇ ਕਿੰਨਾ ਖੂਨ ਡੋਲ ਦਿੱਤਾ। ਮਹਾਰਾਜ ਕਹਿੰਦੇ ਅਸੀਂ ਪਲੰਗ ਇੱਥੇ ਲਾਇਆ ਤੇ ਖੂਨ ਉਹ 1.5 ਕਿੱਲੇ ਬਾਹਰ ਡੁੱਲਾ। ਕਹਿੰਦਾ ਜੀ ਨਹੀਂ, ਜਿੱਥੇ ਵੀ ਡੁੱਲਾ ਪਰ ਮੇਰਾ ਡੇਰਾ ਭ੍ਰਿਸ਼ਟ ਹੋ ਗਿਆ। ਫਿਰ ਮੇਰੇ ਕਲਗੀਧਰ ਪਾਤਸ਼ਾਹ ਨੇ ਮਾਧੋ ਦਾਸ ਦੇ ਮੂਹਰੇ ਇੱਕ ਪੂਰਾ ਸੀਨ ਲੈ ਆਂਦਾ। ਮਹਾਰਾਜ ਕਹਿੰਦੇ ਮਾਧੋ ਦਾਸ ਓਏ ਕਿਹੜੇ ਖੂਨ ਡੁੱਲੇ ਦੀ ਗੱਲ ਕਰਦਾ? ਯਾਦ ਕਰ ਆਪਣੇ ਵੱਡ ਵਡੇਰੇ ਕੋ ਬਲੀ, ਜਦੋਂ
कश्मीर तो रोंदे करलाउंदे धाहां मारदे पंडित आई सी, कहंदे कोई वड वडेरिया बली ऊरमा सूरबीर योधा साडे धर्म वास्ते खून डुल्ले ते साडा धर्म ही तां बचदा। माधो दास किहड़े खून डुल्ले दी गल करदा होए? माधो दास वेख, सोच के वेख, जदों एक बंदे नूं आरे दे नाल चीरिया गया होवे ते किन्ना खून डुल्लिया होवेगा। माधो दास सोच के वेख, जदों किसी दे बंद कट्टे गए होणगे फिर किन्ना खून डुल्लिया होवेगा। माधो दास सोच के वेख, जदों किसी दी खोपड़ी लथी होवेगी किन्ना खून डुल्लिया होवेगा। तू किरना तेरा डेरा भ्रष्ट हो गया। माधो दास तू सोच के वेख, जदों छोटे छोटे बच्चों नूं होए नीहां विच जालमां ने शहीद कीता होवेगा तां किन्ना खून डुल्लिया होवेगा। माधो दास दे मोरे मेरे कलगीधर पातशाह ने पूरा सीन ले आंदा, हाथ जोड़ के माधो दास खड़ गया, कहंदा पातशाह करो किरपा। फिर मेरे कलगीधर पातशाह ने अमृत दी दात बख्श के माधो दास नूं गुरबख्श सिंह तो बाबा बंदा सिंह बहादुर बना के अज जिवें महाराज कह रहे ने उस वेले दा खिच्चा नक्शा ढाडी जिता है। दसन लगिया संगत नूं सच्चियां सरकारां, दसन लगिया संगत नूं सच्चियां सरकारां। तू छड़ दे खेड़ा तू वेदा,
कर जरनैली पंछिया ते देवा फौज हजारां। मेरे कलगीधर पातशाह ने ना माधो दास नूं अमृत दी दात बख्श के ते बाबा बंदा सिंह बहादुर बना दिता। ਜਿਹੜਾ ਮਾਧੋ ਦਾਸ ਜੰਤਰਾਂ ਤੰਤਰਾਂ ਮੰਤਰਾਂ ਦੇ ਨਾਲ ਬੰਨਿਆ ਹੋਇਆ ਸੀ ਨਾ, ਮਾਧੋ ਦਾਸ ਆਜ਼ਾਦ ਹੋ ਗਿਆ ਤੇ ਮਾਧੋ ਦਾਸ ਬੰਦਾ ਸਿੰਘ ਬਹਾਦਰ ਬਣ ਕੇ ਐਸਾ ਆਜ਼ਾਦ ਹੋਇਆ ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਹੁਣ ਹੁਕਮ ਕਰੋ ਪਾਤਸ਼ਾਹ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦੇਵਾਂ। ਐਸੀ ਅੰਮ੍ਰਿਤ ਦੀ ਸ਼ਕਤੀ ਹੈ, ਐਸੀ ਸਾਰਿਆਂ ਨੂੰ ਮੈਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਨਾ ਉਹਨਾਂ ਦਾ ਤਾਂ ਬੜਾ ਧੰਨਵਾਦ। ਜਿਨ੍ਹਾਂ ਨੇ ਅੰਮ੍ਰਿਤ ਹਾਲੇ ਤੱਕ ਨਹੀਂ ਛਕਿਆ ਮੈਂ ਹੱਥ ਜੋੜ ਕੇ ਬੇਨਤੀ ਗੁਰੂ ਦੀ ਹਜ਼ੂਰੀ ਵਿੱਚ ਕਰਦਾ ਵੀ ਜਰੂਰ ਅੰਮ੍ਰਿਤ ਛਕੀਏ। ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ। ਖੈਰ ਪਿਆਰਿਓ, ਆਓ ਇੱਕੋ ਕਵਿਤਾ ਕਹਿ ਕੇ ਅਸੀਂ ਖੇਮਾਂ ਦੇ ਜਾਚਕ ਹੋ ਜਾਣਾ। ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਮਾਇਆ ਦੇ ਨਾਲ ਵੀ ਬੜਾ ਨਵਾਜ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੰਜਲਾਂ ਨੂੰ ਮਾਰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆ ਪਹੁੰਚਾ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਨਿਗਾਹ ਪਈ ਉਹ ਸਮਾਣੇ ਦੇ ਉੱਤੇ ਤੇ ਢਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਤੇ ਹੁਣ ਵਾਰੀ ਆਈ ਹੈ ਸਰਹੰਦ ਦੀ ਤੇ ਐਲਾਨ ਕਰ ਦਿੱਤਾ ਕਿ ਖਾਲਸਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਏਗਾ। ਜਿੱਥੇ 7 ਤੇ 9 ਸਾਲਾਂ ਦੀਆਂ ਮਾਸੂਮ ਜਿੰਦਾਂ ਨੂੰ ਓਏ ਉਹਨਾਂ ਪਾਪੀਆਂ ਨੇ, ਉਹਨਾਂ ਨੇ ਜ਼ਾਲਮਾਂ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਤਾ ਸੀ। ਵੀ ਲੈ ਕੇ ਕਾਗਜ਼ ਤੇ ਕਲਮ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਲਿਖੀ ਚਿੱਠੀ, ਓਏ ਹੋ ਜਾ ਤਕੜਾ ਖਾਲਸਾ ਰਿਹਾ ਹੈ। ਚਿੱਠੀ ਲਿਖੀ। ਇਹ ਚਿੱਠੀ ਦਾ ਦੌਰ ਬੜੇ ਸ਼ੁਰੂ ਤੋਂ ਹੀ ਚੱਲਦਾ ਆਉਂਦਾ। ਇੱਕ ਚਿੱਠੀ ਜਫਰਨਾਮੇ ਦੇ ਰੂਪ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਨੇ ਔਰੰਗੇ ਨੂੰ ਵੀ ਲਿਖੀ ਸੀ ਨਾ, ਜਿਹੜੀ ਚਿੱਠੀ ਪੜ੍ਹ ਕੇ ਜਿਹਨੇ ਸਾਰੀ ਉਮਰ ਅੱਲਾ ਨਹੀਂ ਆਖਿਆ ਸੀ, ਚਿੱਠੀ ਪੜ੍ਹ ਕੇ ਕਹਿੰਦਾ ਹਾਏ ਮੇਰੇ ਅੱਲਾ, ਚਿੱਠੀ ਪੜ੍ਹ ਕੇ ਥਾਂ ਹੀ ਮਰ ਗਿਆ ਸੀ ਜਿਹੜਾ। ਇੱਕ ਚਿੱਠੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ, ਉਹਨਾਂ ਨੇ ਵੀ ਲਿਖੀ ਸੀ ਨਾ ਬੀਬੀ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਤੇ ਨਾਲ ਜੈਲ ਸੋ ਖੜਾ ਕਹਿੰਦਾ ਬੀਬੀ ਜੇ 4 ਚਿੱਠੀਆਂ ਇਦਾਂ ਦੀਆਂ ਹੋਰ ਆ ਗਈਆਂ ਨਾ ਤਾਂ ਸਾਡਾ ਭੋਗ ਪਿਆ ਹੀ ਲੈ। ਇੱਕ ਚਿੱਠੀ ਗਰਜਾ ਸਿੰਘ ਮੋਤਾ ਸਿੰਘ ਨੇ ਵੀ ਲਿਖੀ ਸੀ ਨਾ ਜ਼ਕਰੀਆ ਖਾਨ ਨੂੰ, ਜਦੋਂ ਜ਼ਕਰੀਆ ਕਹਿੰਦਾ ਉਹ ਸਿੰਘ ਮੁੱਕ ਗਿਆ ਪੰਜਾਬ 'ਚ। ਜਦੋਂ ਚਿੱਠੀ ਪਹੁੰਚੀ ਹੈ ਨਾ ਤੇ ਨਾਲ ਦੇ ਸਿਪਾਹੀਆਂ ਨੂੰ ਪੁੱਛਦਾ ਫਿਰੇ, ਉਹ ਕਹਿੰਦਾ ਉਹ ਜਿਨ੍ਹਾਂ ਦੀ ਚਿੱਠੀ ਆਈ ਆ ਉਹ ਮੈਨੂੰ ਦੱਸ ਤਾਂ ਦਿਓ ਸਿੰਘ ਹੁੰਦੇ ਕਿੱਦਾਂ ਦੇ ਨੇ, ਓਏ ਰਹਿੰਦੇ ਕਿੱਥੇ ਨੇ, ਓਏ ਖਾਂਦੇ ਕੀ ਨੇ। ਚਿੱਠੀ ਵਿੱਚ ਇੰਨਾ ਕੁਝ ਲਿਖਿਆ ਸੀ। ਉਹ ਜਿਹੜਾ ਵਿਚਾਰਾ ਨਾਲ ਖੜਾ ਸੀ ਵਜ਼ੀਰ ਨਾ, ਉਹ ਵੀ ਲੱਤਾਂ ਕੰਬਦੀਆਂ ਨੂੰ ਕਹਿੰਦਾ ਬਾਦਸ਼ਾਹ ਪੁੱਛਣਾ ਚਾਹੁੰਦਾ ਇਹ ਸਿੰਘ ਕਿਹੋ ਜਿਹੇ ਹੁੰਦੇ ਨੇ। कहता सुनो बादशाह तुझे सिंहों की सुनाऊं बात, अल्लाह की कसम मेरी कांपती जुबान है, 6-6 फुट लंबे हाथ नेजे जैसे खंबे, तक मौत तक कंबे सिंह काल के समान है। वे मोटी मोटी मूछें और नेत्र है लाल जिनके, भाई नारा जब मारे तब निकलते प्राण है। हाय मेरे अल्लाह सिंह करे जब हल्ला, मच जाए तड़थल्ला मोको कसम कुरान है। कहता अल्लाह की कसम होए मेरी कांपती जुबान है। कहता मैं इन्हां बारे तेनू दस ही नहीं सकदा। ते बादशाह हाथ कंबदा जगरिया कहता बस इत्थे रुक जा, कहता मैनू लग गया पता वो कौन ने। ये भी चिट्ठी एक लिखी सी ना, दस्सिया सी वो असीं मरे नहीं असीं जिउंदे आ। ओही बड़ वडेरियां दा इतिहास अज तुसीं दोहरा रहे हो। जकारा मूवमेंट दे मेरे वीर आपां दस रहे ना असीं जिउंदे आ। जिउंदे रहण वास्ते दसना पैंदा, सरकारां नूं दसना पैंदा असीं मरे नहीं असीं जिउंदे आ। तुहाडा बड़ा वड्डा उपराला है, तुसीं दस रहे हो असीं जिउंदे आ। खैर जदों लिखी चिट्ठी कहंदे हो जा तगड़ा खालसा आ रहा है। बई 22 मई 1710 नूं दोवें दल होए आमो सामने। बाबा बंदा सिंह बहादुर दे फरके डोले करके नार दे फुल वर्गी अखां छड्ड के बोले सोल दे हाल दा जकारा, बई शुरू करके कट के म्यान चो तेल उस दुश्मन दल दी फौज ते कैरी हल्ला है।
अखिया सब पीर ते आके बाबा लाई अखिया सब पीर ते आके हो हाथी काट दिया लग गई तो सिंगा पग नूं हथ नहीं पाउण दिता। सिर धरतियां बाजियां लग गई, सिंगा पग नूं हथ नहीं पाउण दिता। जिन्हें जिदे भी कौम नाल लाया मत्था ओनू चैन दी नींद नहीं सौण दिता। असीं हक ते सच ते खड़दे रहे ते सिੱਖਿਆ धर्म लई मरना है। वो जिन्हें जिन्हें भी सिख कौम नाल लाया मत्था उन्हें कुत्ते दी मौत ते मरना है। ऐसा खंडा ऐसा तीर वाया बाबा बंदा सिंह बहादुर ने उस बादशाह नूं मिट्टी विच मिला के रख दिता। यह साडे मरजीबड़ां दा इतिहास। प्यारे अपने बच्चों नूं जरूर लेके आया करो गुरु घर। अपने बच्चों नूं जरूर दसो साडे वड वडेरियां दा इतिहास की है। बच्चे भुलदे जा रहे ने। बच्चे खिमा करना, मैनूं गल स्टेज तो कहनी नहीं चाहिए। आउण वाले समय च बच्चे तुहानूं सवाल करनगे, नहीं जी इदां नहीं होया, तुसीं झूठ बोल रहे हो।
ਸਾਡਾ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਜ਼ਰੂਰ ਗੁਰੂ ਘਰ ਲੈ ਕੇ ਆਇਆ ਕਰੋ। ਸੈਚਰਡੇ ਸੰਡੇ ਜਦੋਂ ਵੀ ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਕਈ ਵਾਰੀ ਅਸੀਂ ਲਗਭਗ ਸਾਰੀਆਂ ਸਟੇਜਾਂ ਤੇ ਦੇਖਿਆ ਸੀ ਬੱਚਿਆਂ ਨੂੰ ਬਾਹਰ ਖੇਡਣ ਵਾਸਤੇ ਭੇਜ ਦਿੰਦੇ ਵੀ ਤੁਸੀਂ ਬਾਹਰ ਖੇਡੋ ਗਰਾਊਂਡ ਵਿੱਚ। ਉਹਨਾਂ ਨੂੰ ਇੱਥੇ ਲੈ ਕੇ ਆਉਣ ਦੀ ਲੋੜ ਆ। ਬੱਚਿਆਂ ਨੂੰ ਅੰਦਰ ਲੈ ਕੇ ਆਇਆ ਕਰੋ, ਹਾਲ ਦੇ ਵਿੱਚ ਲੈ ਕੇ ਆਇਆ ਕਰੋ। ਮਹਾਰਾਜ ਕਿਰਪਾ ਕਰਨਾ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਇੱਥੇ ਅਸੀਂ ਖੇਮਾਂ ਤੇ ਜਾ ਚੁੱਕਾ। ਸਾਰੀ ਜੈਕਾਰਾ ਮੂਵਮੈਂਟ ਦਾ, ਵੀਰਾਂ ਦਾ, ਮੇਰੀਆਂ ਭੈਣਾਂ ਦਾ, ਜਿਹੜੇ ਮੇਰੇ ਵੀਰ ਨਾਲ ਤੁਰਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਵੱਧ ਤੋਂ ਵੱਧ ਆਪਾਂ ਇਹਨਾਂ ਵੀਰਾਂ ਦਾ ਸਾਥ ਦਈਏ। ਜਿੱਥੇ ਵੀ ਆ ਕੋਈ ਸੋਸ਼ਲ ਮੀਡੀਆ ਰਾਹੀਂ ਆਪਾਂ ਸਾਥ ਦਈਏ, ਕੋਈ ਨਾਲ ਆ ਕੇ ਆਪਾਂ ਸਾਥ ਦਈਏ। ਇਹ ਢਾਡੀ ਜਥਾ ਵੀ ਅੱਜ ਸਾਡੇ ਜਿਹੜੇ ਜਥੇਦਾਰ ਜੀ ਨੇ ਉਹ ਛੁੱਟੀ ਤੇ ਨੇ। ਵੈਸੇ ਮੈਂ ਚਲੋ ਜਿੰਨਾ ਕੁ ਬੋਲ ਸਕਿਆ ਤੁਸੀਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ। ਸਾਡੇ ਜਿਹੜੇ ਮੇਨ ਜਥੇਦਾਰ ਜੀ ਨੇ ਉਹ ਸਾਡੇ ਨਾਲ 13 ਤਰੀਕ ਤੋਂ ਆਉਣਗੇ। ਅਸੀਂ 13 ਤਰੀਕ ਤੋਂ ਪ੍ਰੋਪਰ ਜਥਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਜਿਵੇਂ ਜਿਵੇਂ ਮੇਰੇ ਵੀਰ ਹੁਕਮ ਕਰਨਗੇ। ਤੇ ਇੱਕ ਵੀਰਾਂ ਵੱਲੋਂ ਹੁਕਮ ਸੀਗਾ ਵੀ ਸਵੇਰੇ 7 ਵਜੇ 7:30 ਵਜੇ ਇੱਥੋਂ ਆਪਾਂ ਤੁਰਨਾ ਹੈ ਸਾਰਿਆਂ ਨੇ। ਤੇ ਵੱਧ ਤੋਂ ਵੱਧ ਸੰਗਤ ਜੁੜਿਓ। 7 ਵਜੇ ਤਿਆਰੀ ਹੋ ਜਾਣੀ ਹੈ ਤੇ 7:30 ਸਾਰਿਆਂ ਨੇ ਤੁਰ ਪੈਣਾ ਹੈ। ਤੇ ਸਾਰੇ ਮੇਰੇ ਵੀਰ ਸਾਥ ਦਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮਾਇਆ ਦੇ ਨਾਲ ਨਵਾਜਿਆ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੀਰ ਜੀ ਬੈਠੇ ਨੇ, ਸਾਰੇ ਸਾਡੇ ਅੰਕਲ ਜੀ ਬੈਠੇ ਨੇ, ਸਤਿਕਾਰਯੋਗ, ਬੜਾ ਮਾਣ ਬਖਸ਼ਦੇ ਨੇ। ਸਰਬਜੀਤ ਸਿੰਘ ਜੀ ਬੜਾ ਮਾਣ ਬਖਸ਼ਦੇ ਨੇ। ਜਦੋਂ ਇਹਨਾਂ ਕੋਲ ਕਰਮਨ ਜਾਈਦਾ ਨਾ, ਬੜਾ ਮਾਣ ਬਖਸ਼ਦੇ ਨੇ। ਬੜੇ ਬੈਗ ਬਦਾਮਾਂ ਦੇ ਭਰ ਕੇ ਦਿੰਦੇ ਨੇ, ਬੜਾ ਮਾਣ ਬਖਸ਼ਦੇ ਨੇ। ਜੇ ਇੱਥੇ ਬੋਲਦੇ ਤੇ ਇਹਨਾਂ ਦੇ ਬਦਾਮ ਖਾ ਕੇ ਬੋਲ ਰਹੇ ਹਾਂ ਅਸੀਂ। ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ ਜੀ। ਇੱਥੇ ਹੀ ਖਿਮਾ ਦੇ ਜਾਚਕਾਂ ਜੀ, ਇਹ ਸਕੇ ਭਰਾਵਾਂ ਦਾ ਢਾਡੀ ਜਥਾ ਦਾਸ ਰਣਜੀਤ ਸਿੰਘ ਰਾਣਾ, ਮੇਰਾ ਵੱਡਾ ਵੀਰ ਹਰਪਾਲ ਸਿੰਘ ਪਾਲ ਤੇ ਸਾਡਾ ਵੀਰ, ਅਸੀਂ ਇਕੱਠੇ ਰਹਿੰਦੇ ਆ ਜੀ ਤਕਰੀਬਨ 15-20 ਸਾਲ ਤੋਂ। ਸਾਡੇ ਪਿਤਾ ਜੀ ਹੁਣੀ ਵੀ 40 ਸਾਲ ਤੋਂ ਇਕੱਠੇ ਹੀ ਸੀ ਤੇ 15 ਕੁ ਸਾਲ ਤੋਂ ਅਸੀਂ ਸਾਰੇ ਇਕੱਠੇ ਹੀ ਆ। ਕਿਰਪਾ ਕਰਿਓ ਇਹ ਪਿਆਰ ਭਰਾਵਾਂ ਦਾ ਸਦਾ ਬਣਿਆ ਰਹੇ ਤੇ ਤੁਹਾਡੇ ਜੋੜੇ ਝਾੜ ਸਕੀਏ। ਵੀਰ ਜਸਪਾਲ ਸਿੰਘ ਜੀ ਰਸੀਆ, ਪਿੰਡ ਬਡਾਲਾ ਸਾਡਾ ਪਿੰਡ ਹੈ ਜੀ, ਜੰਡਿਆਲਾ ਮੰਝਕੀ ਨੇੜੇ ਜਲੰਧਰ। ਇਹਨਾਂ ਦਾ ਪਿੰਡ ਵੀ ਸਾਡੇ ਕੋਲ 1.5 ਕਿਲੋਮੀਟਰ ਤੇ ਆ ਜੀ, ਪਿੰਡ ਬਡਾਲਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹੁਣ ਵੈਸੇ ਡੇਰੇ ਪੱਕੇ ਹੀ ਆ ਜੀ। ਇੱਥੇ ਬੇਕਰਸਫੀਲਡ ਅਸੀਂ ਰਹਿੰਦੇ ਆ, ਸਾਡਾ ਘਰ ਹੈ ਆਪ ਜੀ ਦੀ ਰਹਿਮਤ ਸਦਕਾ। ਤੇ ਅਰਦਾਸ ਕਰਿਓ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਪੰਥ ਦੀ, ਕੌਮ ਦੀ ਗੱਲ, ਹੱਕ ਸੱਚ ਦੀ ਗੱਲ ਕਰ ਸਕੀਏ ਜੀ। ਇਤਨੀ ਬੇਨਤੀ ਪ੍ਰਵਾਨ ਕਰਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਹੁਣੇ ਜੋ ਕਿ ਸਕੇ ਭਰਾਵਾਂ ਦਾ ਜੋ ਕਿ ਢਾਡੀ ਜਥਾ ਆ, ਗੁਰ ਇਤਿਹਾਸ ਨਾਲ ਜੁੜਿਆ, ਇਹਨਾਂ ਨੂੰ ਇੱਕ ਬੇਨਤੀ ਕੀਤੀ ਗਈ ਸੀ ਵੀ ਸੁੱਖਾ ਜਿੰਦਾ ਦੀ ਵਾਰ ਸੁਣਾਈ ਜਾਵੇ। ਸੁਣਾਈ ਨਹੀਂ, ਚਲੋ ਕੋਈ ਗੱਲ ਨਹੀਂ। ਤਾਂ ਪਰ ਮੈਂ 2 ਸ਼ਬਦ ਜ਼ਰੂਰ ਬੋਲਣੇ ਚਾਹੁੰਦਾ। 9 ਅਕਤੂਬਰ ਜਦੋਂ ਕਿ 2 ਉਸ ਸਿੰਘ ਸੂਰਮੇ ਜਿਨ੍ਹਾਂ ਨੇ ਫਾਂਸੀ ਨੂੰ ਚੁੰਮ ਕੇ ਗਲੇ 'ਚ ਪਾਇਆ, ਉਹ ਕੌਣ ਸਨ ਜਿਨ੍ਹਾਂ ਨੇ ਕਿ ਸਿੱਖਾਂ ਦੀ ਡਿੱਗੀ ਹੋਈ ਪੱਗ ਨੂੰ ਚੁੱਕ ਕੇ ਸਿਰ ਤੇ ਰੱਖਿਆ। ਜਿਹੜੀ ਇੰਦਰਾ ਨੇ ਦਰਬਾਰ ਸਾਹਿਬ ਤੇ ਤੋਪਾਂ ਚਾੜੀਆਂ ਸਨ, ਉਹਦੇ ਜਰਨੈਲ ਨੂੰ ਜਾ ਕੇ ਉਹਨਾਂ ਨੇ ਬੰਗਾਰਿਆ ਤੇ ਉਹਨੂੰ ਗੱਡੀ ਚੜਾਇਆ। ਜਿਸ ਤਰ੍ਹਾਂ ਬਿਆਨ ਸਿੰਘ, ਸਤਵੰਤ ਸਿੰਘ ਉਹਨਾਂ ਨੇ ਆਪਣੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਮੁੜ ਕੇ ਸਿੱਖਾਂ ਦੇ। ਇਹ ਉਹ ਯੋਧੇ ਸਨ ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਸੀ ਪਿਛਲੇ 9 ਅਕਤੂਬਰ ਨੂੰ। ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਸਿੰਘਾਂ ਦੀਆਂ ਸ਼ਹੀਦਾਂ ਦੇ ਸਦਕਾ ਹੀ ਇਹਨਾਂ ਹੀ ਕੰਟਰੀਆਂ ਦੇ ਵਿੱਚ ਆਜ਼ਾਦੀ ਅੱਜ ਮਾਰ ਰਹੇ ਨੇ। ਤੇ ਫਿਰ ਵੀ ਚਲੋ ਇਹਨਾਂ ਨੇ ਨਹੀਂ ਸੀ ਟਾਈਮ ਦੀ ਕਿੱਲਤ, ਕੋਈ ਗੱਲ ਨਹੀਂ, ਅਗਲੀ ਵਾਰ ਇਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ। ਤੇ ਆਪਣੇ ਕੋਲ ਡਲੇਨੋ ਦੇ ਫਾਰਮਰ ਮੇਅਰ ਆ ਬ੍ਰਾਇਨ ਔਸਰਰ, ਉਹ ਆਏ ਪਹੁੰਚੇ ਆ। ਤੇ we want to say welcome to Mr. Brian Osler. Please come to on the stage and say a few words regarding by yourself. Good evening, everyone.
My name is Brian Osorio. I am a former mayor of Delano, and I really welcome those who are coming to Delano for the first time, but saying hello to those who are from here. I'll keep my remarks very short. I just want to share that my thoughts are with you. I'm the son of 2 Mexican immigrants who came to this country escaping poverty and dire conditions. And that's the story of the Central Valley. We see so many people who come to this country, who immigrate to this country because they want a better life, they want more security and safety from the knowledge and history that I know that the Sikh community has faced. I want to say that I am really in solidarity with you all, and you have my support as much as I can provide. This is an important issue. It is past time that the Sikh community receives the recognition that it needs to rectify the harm that has been done to the community. And so, again, I'm really grateful and humbled to be in a space with you all, and that's it from me. Have a good evening, everyone. Thank you, Mr. Brian. He is still in the election this year too, so please, whatever you think, you can do it. And also, ਸਾਰੀ ਸੰਗਤ ਨੂੰ ਇਹ ਬੇਨਤੀ ਆ ਕਿ ਜੋ ਕਿ ਕੱਲ ਦੇ ਪ੍ਰੋਗਰਾਮ ਆ 7:30 ਤੋਂ ਜੇ ਕੋਈ ਮੁੜ ਕੇ ਚਾਲੀ ਚੱਲਣੇ ਨੇ ਇੱਥੋਂ ਆਪਣੇ ਗੁਰਦੁਆਰਾ ਸਾਹਿਬ ਤੋਂ ਚੱਲਣੇ ਜੀ ਹਾਂਜੀ ਠੀਕ ਹੈ ਜੀ ਸਾਰੀ ਸੰਗਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਜ਼ਰੂਰ ਇੱਥੇ ਪਹੁੰਚੋ ਆਪਾਂ ਜਲ ਪਾਣੀ ਛਕ ਕੇ ਇਹਨਾਂ ਸਿੰਘਾਂ ਦਾ ਸਹਿਯੋਗ ਦਿੰਦੇ ਹੋਏ ਜਿੰਨਾ ਵੀ ਆਪਾਂ ਇਹਨਾਂ ਨਾਲ ਚੱਲ ਸਕਦੇ ਜਿੰਨੇ ਵੀ ਕਦਮ ਇਹਨਾਂ ਨਾਲ ਚੱਲੀਏ ਤੇ ਜਾ ਜੋ ਕਿ ਇਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਆਪਣੇ ਮੰਜ਼ਿਲ ਤੇ ਪਹੁੰਚ ਸਕਣ ਤੇ ਅੱਜ ਜਿੰਨੀਆਂ ਸੰਗਤਾਂ ਆਈਆਂ ਜਿੰਨੇ ਦੂਰੋਂ ਚੱਲ ਕੇ ਆਏ ਆ ਸਾਰਿਆਂ ਦਾ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ